ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 8 ਮਈ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਅੰਤਰਰਾਸ਼ਟਰੀ ਖਬਰਾਂ, ਅਮਰੀਕਾ ਦੀਆਂ ਖਬਰਾਂ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਨਵੰਬਰ 2016 ਦੇ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਦੇ ਲਈ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦਾ ਨਾਂ ਲਗਭਗ ਤੈਅ ਹੋ ਚੁੱਕਿਆ ਹੈ ਤੇ ਡੋਨਲਡ ਟਰੰਪ ਅਗਲੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਦੇ ਦਿਖਾਈ ਦੇ ਰਹੇ ਹਨ, ਕਿਉਂਕਿ ਰੇਸ ਦੇ ਵਿੱਚ ਚੱਲ ਰਹੇ ਦੋਨੇ ਹੀ ਕੈਂਡੀਡੇਟ ਟੈਡ ਕਰੂਜ਼ ਅਤੇ ਜੌਨ ਕੈਸਿਕ ਨੇ ਆਪਣਾ ਕੈਂਪੇਨ ਰੱਦ ਕਰ ਦਿੱਤਾ। ਇਸ ਨੂੰ ਦੇਖਦੇ ਹੋਏ ਹੁਣ ਡੋਨਲਡ ਟਰੰਪ ਆਪਣਾ ਫੋਕਸ ਨਵੰਬਰ ਦੇ ਵਿੱਚ ਹੋਣ ਵਾਲੀਆਂ ਵੋਟਾਂ ਦੇ ਲਈ ਕਰ ਰਹੇ ਹਨ। ਹਾਲਾਂਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਜੇ ਵੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਹਨਾਂ ਨੂੰ ਪਾਰਟੀ ਦਾ ਉਮੀਦਵਾਰ ਬਣਾਉਣ ਦੇ ਲਈ ਪਸੰਦ ਨਹੀਂ ਕਰ ਰਹੀ। ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਦੇ ਲਈ ਆਪਣਾ ਨਾਂ ਲਗਭਗ ਪੱਕਾ ਹੋਣ ਜਾਣ ਮਗਰੋਂ ਡੋਨਲਡ ਟਰੰਪ ਨੇ ਮੈਕਸੀਕਨ ਲੋਕਾਂ ਦੇ ਉੱਤੇ ਵੀ ਥੋੜਾ ਮੁਲਾਇਮ ਰੁਖ ਅਪਣਾਇਆ ਹੈ। ਹੁਣ ਡੋਨਲਡ ਟਰੰਪ ਨੇ ਕੀਤੀ ਇੱਕ ਟਵੀਟ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਮੈਕਸੀਕਨ ਖਾਣਾ ਬਹੁਤ ਪਸੰਦ ਹੈ। ਅੱਜ ਦਿੱਤੇ ਇੱਕ ਭਾਸ਼ਣ ਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਰਿਚ ਪੀਪਲ ਦੇ ਉੱਤੇ ਟੈਕਸ ਹੋਰ ਵਧਾਉਣਗੇ ਤਾਂ ਕਿ ਆਮ ਲੋਕਾਂ ਦੇ ਉੱਤੇ ਜ਼ਿਆਦਾ ਬੋਝ ਨਾ ਪਵੇ। ਡੋਨਲਡ ਟਰੰਪ ਨੇ ਕਿਹਾ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਕਾਂਗਰਸ ਦੇ ਨਾਲ ਮਿਲ ਕੇ ਅਮੀਰ ਲੀਗ ਦੇ ਲੋਕਾਂ ਦੇ ਉੱਤੇ ਟੈਕਸ ਹੋਰ ਜ਼ਿਆਦਾ ਵਧਾਉਣਗੇ ਅਤੇ ਉਹਨਾਂ ਨੇ ਮਿਨੀਮਮ ਵੇਜ ਦੇ ਹੱਕ ਦੇ ਵਿੱਚ ਵੀ ਬੋਲਦੇ ਹੋਏ ਕਿਹਾ ਕਿ ਉਹ ਵੀ ਮਿਨੀਮਮ ਵੇਜ ਨੂੰ ਹੋਰ ਵਧਾਉਣਾ ਚਾਹੁੰਦੇ ਹਨ। ਡੋਨਲਡ ਟਰੰਪ ਨੇ ਕਿਹਾ ਕਿ ਉਹ ਦੂਸਰੇ ਦੇਸ਼ਾਂ ਦੇ ਵਿੱਚ ਹੋ ਰਹੀ ਆਊਟਸੋਰਸਿੰਗ ਬੰਦ ਕਰਕੇ ਸਾਰੀ ਕੰਪਨੀਜ਼ ਅਮਰੀਕਾ ਦੇ ਵਿੱਚ ਵਾਪਸ ਲੈ ਕੇ ਆਉਣਗੇ ਅਤੇ ਮਿਨੀਮਮ ਵੇਜ $15 ਤੋਂ ਵੀ ਜ਼ਿਆਦਾ ਇਸ ਦੇ ਨਾਲ ਹੋ ਜਾਵੇਗੀ। ਹਾਲਾਂਕਿ ਡੋਨਲਡ ਟਰੰਪ ਨੇ ਇਹ ਵੀ ਕਿਹਾ ਕਿ ਮਿਨੀਮਮ ਵੇਜ ਦੇ ਮੁੱਦੇ ਉੱਤੇ ਬੋਲਦੇ ਹੋਏ ਡੋਨਲਡ ਟਰੰਪ ਨੇ ਕਿਹਾ ਕਿ ਮਿਨੀਮਮ ਵੇਜ ਨੂੰ ਸੈੱਟ ਕਰਨ ਦਾ ਅਧਿਕਾਰ ਸਟੇਟ ਗਵਰਨਮੈਂਟ ਦਾ ਹੋਣਾ ਚਾਹੀਦਾ ਹੈ, ਨਾ ਕਿ ਫੈਡਰਲ ਗਵਰਨਮੈਂਟ ਦਾ। ਡੋਨਲਡ ਟਰੰਪ ਨੇ ਕਿਹਾ ਕਿ ਹਰੇਕ ਸਟੇਟ ਆਪਣੇ ਲੈਵਲ ਦੇ ਉੱਤੇ ਤੈਅ ਕਰੇ ਕਿ ਉਸ ਸਟੇਟ ਦੇ ਵਿੱਚ ਕਿੰਨੀ ਮਿਨੀਮਮ ਵੇਜ ਹੋਣੀ ਚਾਹੀਦੀ ਹੈ। ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਇਮਰੀਜ਼ ਦੇ ਵਿੱਚ ਬਰਨੀ ਸੈਂਡਰਸ ਨੂੰ ਅੱਜ ਵਾਸ਼ਿੰਗਟਨ ਦੇ ਬਾਕੀ ਰਹਿੰਦੇ ਡੈਲੀਗੇਟਸ ਵੀ ਅਵਾਰਡ ਕਰ ਦਿੱਤੇ ਗਏ। 26 ਮਾਰਚ ਨੂੰ ਹੋਈਆਂ ਵਾਸ਼ਿੰਗਟਨ ਦੇ ਵਿੱਚ ਪ੍ਰਾਇਮਰੀਜ਼ ਦੇ ਵਿੱਚ ਬਰਨੀ ਸੈਂਡਰਸ ਨੂੰ ਭਾਰੀ ਜਿੱਤ ਮਿਲੀ ਸੀ, ਪਰ ਉਦੋਂ ਸਿਰਫ 34 ਡੈਲੀਗੇਟਸ ਨੂੰ ਹੀ ਕੈਂਡੀਡੇਟਸ ਦੇ ਨਾਲ ਅਵਾਰਡ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚੋਂ 25 ਡੈਲੀਗੇਟਸ ਬਰਨੀ ਸੈਂਡਰਸ ਦੇ ਹੱਕ ਦੇ ਵਿੱਚ ਆਏ ਸਨ। ਵਾਸ਼ਿੰਗਟਨ ਸਟੇਟ ਦੇ ਵਿੱਚ ਟੋਟਲ 101 ਡੈਲੀਗੇਟ ਹਨ ਅਤੇ ਬਾਕੀ ਬਚੇ ਡੈਲੀਗੇਟ ਕੱਲ੍ਹ ਸ਼ਨੀਵਾਰ ਨੂੰ ਅਵਾਰਡ ਕੀਤੇ ਗਏ, ਜਿਨ੍ਹਾਂ ਦੇ ਵਿੱਚੋਂ 49 ਡੈਲੀਗੇਟਸ ਬਰਨੀ ਸੈਂਡਰਸ ਨੂੰ ਮਿਲੇ। ਇਸ ਦੇ ਨਾਲ ਪਲੈਜਡ ਡੈਲੀਗੇਟਸ ਦਾ ਕਾਊਂਟ ਬਰਨੀ ਸੈਂਡਰਸ ਦੇ ਕੋਲ 1415 ਡੈਲੀਗੇਟਸ ਦਾ ਹੋ ਗਿਆ ਹੈ ਤੇ ਹਿਲਰੀ ਕਲਿੰਟਨ ਦੇ ਕੋਲ 1705 ਪਲੈਜਡ ਡੈਲੀਗੇਟਸ ਹਨ। ਅਤੇ ਜੇ ਸੁਪਰ ਡੈਲੀਗੇਟਸ ਨੂੰ ਮਿਲਾ ਕੇ ਦੇਖੀਏ ਤਾਂ ਬਰਨੀ ਸੈਂਡਰਸ ਦੇ ਕੋਲ ਹੁਣ ਟੋਟਲ 1454 ਡੈਲੀਗੇਟਸ ਹਨ ਅਤੇ ਹਿਲਰੀ ਕਲਿੰਟਨ ਦੇ ਕੋਲ 2228 ਡੈਲੀਗੇਟਸ ਹਨ। ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਬਣਨ ਦੇ ਲਈ ਕਿਸੇ ਵੀ ਕੈਂਡੀਡੇਟ ਨੂੰ 2383 ਡੈਲੀਗੇਟਸ ਦੀ ਲੋੜ ਹੈ। ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਦੇ ਲਈ ਹਿਲਰੀ ਕਲਿੰਟਨ ਦਾ ਜਿੱਤਣਾ ਲਗਭਗ ਤੈਅ ਹੁੰਦਾ ਜਾ ਰਿਹਾ ਹੈ। ਬਾਕੀ ਬਚੇ 1083 ਡੈਲੀਗੇਟਸ ਦੇ ਵਿੱਚੋਂ ਹਿਲਰੀ ਕਲਿੰਟਨ ਨੇ ਸਿਰਫ 150 ਡੈਲੀਗੇਟਸ ਹੋਰ ਜਿੱਤਨੇ ਹਨ। ਹੁਣ 2016 ਦੇ ਵਿੱਚ ਡੋਨਲਡ ਟਰੰਪ ਅਤੇ ਹਿਲਰੀ ਕਲਿੰਟਨ ਦਾ ਸਿੱਧਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਕੈਨੇਡਾ ਦੇ ਪ੍ਰਾਂਤ ਐਲਬਰਟਾ ਦੇ ਸ਼ਹਿਰ ਫੋਰਟ ਮੈਕਮੁਰੇ ਦੇ ਵਿੱਚ ਲੱਗੀ ਭਿਆਨਕ ਅੱਗ, ਜਿਸ ਦੇ ਕਾਰਨ 621 ਸਕੁਅਰ ਮਾਈਲ ਏਰੀਆ ਤਬਾਹ ਹੋ ਗਿਆ। ਅਥਾਰਟੀਜ਼ ਨੇ ਦੱਸਿਆ ਕਿ ਹਾਲਾਂਕਿ ਪੂਰੀ ਤਰ੍ਹਾਂ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਹਜੇ ਮਹੀਨੇ ਤੱਕ ਦਾ ਵੀ ਸਮਾਂ ਲੱਗ ਸਕਦਾ ਹੈ, ਪਰ ਅੱਗ ਹੁਣ ਅੱਗੇ ਨਹੀਂ ਵਧ ਰਹੀ ਅਤੇ ਸਲੋ ਡਾਊਨ ਹੋ ਗਈ ਹੈ। ਐਤਵਾਰ ਨੂੰ ਬਦਲੇ ਮੌਸਮ ਦੇ ਮਿਜਾਜ ਕਰਕੇ ਅਤੇ ਫਾਇਰ ਫਾਈਟਰਸ ਦੀ ਕੀਤੀ ਭਾਰੀ ਮਿਹਨਤ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ। ਇਸ ਅੱਗ ਦੇ ਕਾਰਨ ਤਕਰੀਬ 1 ਲੱਖ ਲੋਕਾਂ ਨੂੰ
ਉਸ ਸ਼ਹਿਰ ਦੇ ਵਿੱਚੋਂ ਇਵੈਕੂਏਟ ਕੀਤਾ ਗਿਆ। ਇਸ ਅੱਗ ਦੀ ਚਪੇਟ ਦੇ ਵਿੱਚ ਜ਼ਿਆਦਾਤਰ ਪੇਂਡੂ ਏਰੀਆ ਆਏ ਸਨ, ਪਰ ਸ਼ਹਿਰੀ ਇਲਾਕਿਆਂ ਦੇ ਵਿੱਚੋਂ ਵੀ ਭਾਰੀ ਮਾਤਰਾ ਦੇ ਵਿੱਚ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈ। ਅਥਾਰਟੀਜ਼ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਵਾਪਸ ਜਾ ਕੇ ਸੈਟਲ ਹੋਣ ਦੇ ਲਈ ਲੋਕਾਂ ਨੂੰ ਹਜੇ ਕੁਝ ਸਮਾਂ ਲੱਗੇਗਾ, ਕਿਉਂਕਿ ਸ਼ਹਿਰ ਦੀ ਸਾਰੀ ਵਿਵਸਥਾ ਠੱਪ ਹੋ ਚੁੱਕੀ ਹੈ ਅਤੇ ਬਿਜਲੀ ਅਤੇ ਗੈਸ ਬਿਲਕੁਲ ਬੰਦ ਹੈ ਅਤੇ ਪਾਣੀ ਵੀ ਪੀਣ ਯੋਗ ਨਹੀਂ ਰਿਹਾ। ਇਸ ਅੱਗ ਦੇ ਕਾਰਨ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਮੌਤ ਦਾ ਖੁਲਾਸਾ ਨਹੀਂ ਆਇਆ ਹੈ, ਪਰ ਇਵੈਕੂਏਸ਼ਨ ਦੇ ਦੌਰਾਨ ਹੋਏ ਟ੍ਰੈਫਿਕ ਐਕਸੀਡੈਂਟ ਦੇ ਕਰਕੇ 2 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹੋਏ ਭਿਆਨਕ ਅਗਨੀਕਾਂਡ ਦੇ ਵਿੱਚ ਫਾਇਰ ਫਾਈਟਰਸ ਦੇ ਆਪਣੇ ਘਰ ਵੀ ਜਲ ਕੇ ਰਾਖ ਹੋ ਗਏ ਜਦੋਂ ਉਹ ਲੋਕਾਂ ਦੀ ਮਦਦ ਦੇ ਲਈ ਗਏ ਹੋਏ ਸਨ। ਟਰਕੀ ਨੇ ਸੀਰੀਆ ਦੇ ਵਿੱਚ ਆਈਸਿਸ ਦੇ ਟਿਕਾਣਿਆਂ ਦੇ ਉੱਤੇ ਅਟੈਕ ਕਰਕੇ ਕੁੱਲ 55 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਟਰਕੀ ਦੇ ਨਾਲ ਲੱਗਦੇ ਸੀਰੀਆ ਦੇ ਇਲਾਕਿਆਂ ਦੇ ਵਿੱਚ ਜਿੱਥੇ ਆਈਸਿਸ ਦਾ ਕਬਜ਼ਾ ਸੀ, ਉੱਥੇ ਟਰਕੀ ਦੀ ਆਰਟਿਲਰੀ ਫੌਜ ਨੇ ਹਮਲਾ ਕੀਤਾ ਅਤੇ ਅੱਤਵਾਦੀਆਂ ਦੇ ਉੱਤੇ ਗੋਲਾ ਬਰੂਦ ਸਿੱਟਿਆ। ਟਰਕੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਆਈਸਿਸ ਦੇ ਲੜਾਕੇ ਬਾਰਡਰ ਕ੍ਰਾਸ ਕਰਕੇ ਟਰਕੀ ਦੇ ਵਿੱਚ ਐਂਟਰ ਕਰਦੇ ਹਨ ਅਤੇ ਉਸ ਤੋਂ ਬਾਅਦ ਉੱਥੇ ਰਾਕਟ ਲਾਂਚਰ ਨਾਲ ਹਮਲਾ ਕਰਕੇ ਵਾਪਸ ਭੱਜ ਜਾਂਦੇ ਹਨ। ਦੱਖਣੀ ਪੂਰਬੀ ਅਫਗਾਨਿਸਤਾਨ ਦੇ ਵਿੱਚ ਇੱਕ ਫਿਊਲ ਟਰੱਕ ਦੇ ਨਾਲ 2 ਬੱਸਾਂ ਦੀ ਹੋਈ ਟੱਕਰ ਦੇ ਕਰਕੇ ਕੁੱਲ 73 ਲੋਕ ਮਾਰੇ ਗਏ ਹਨ ਅਤੇ ਇਸ ਦੁਰਘਟਨਾ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹਨ। ਅਫਗਾਨਿਸਤਾਨ ਦੇ ਪ੍ਰਾਂਤ ਗਜ਼ਨੀ ਦੇ ਗਵਰਨਰ ਦੇ ਆਫੀਸ਼ੀਅਲ ਸਪੋਕਸਮੈਨ ਜਾਵੇਦ ਸਲੰਗੀ ਨੇ ਦੱਸਿਆ ਕਿ ਰਿਕਾਰਡਸ ਦੇ ਅਨੁਸਾਰ ਇਹਨਾਂ ਦੋਨਾਂ ਬੱਸਾਂ ਦੇ ਵਿੱਚ ਕੁੱਲ 125 ਯਾਤਰੀ ਸਵਾਰ ਸਨ ਅਤੇ ਜਦੋਂ ਅਫਗਾਨਿਸਤਾਨ ਦੇ ਮੁਕਰ ਡਿਸਟ੍ਰਿਕਟ ਦੇ ਕੋਲ ਇੱਕ ਬੱਸ ਫਿਊਲ ਟਰੱਕ ਨੂੰ ਕ੍ਰਾਸ ਕਰਨ ਲੱਗੀ ਤਾਂ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੋਈ ਇੱਕ ਬੱਸ ਉਸ ਬੱਸ ਦੇ ਨਾਲ ਟਕਰਾ ਗਈ ਅਤੇ ਬਾਅਦ ਦੇ ਵਿੱਚ ਦੋਨੇ ਬੱਸਾਂ ਉਸ ਟਰੱਕ ਦੇ ਨਾਲ ਜਾ ਭਿੜੀਆਂ। ਟ੍ਰੈਫਿਕ ਡਿਪਾਰਟਮੈਂਟ ਦੇ ਡਾਇਰੈਕਟਰ ਮੁਹੰਮਦੁੱਲਾ ਅਹਿਮਦੀ ਨੇ ਦੱਸਿਆ ਹੈ ਕਿ ਇਹ ਦੋਨੇ ਬੱਸਾਂ ਕਾਬੁਲ ਤੋਂ ਕੰਧਾਰ ਜਾ ਰਹੀਆਂ ਸਨ ਜਦੋਂ ਇਹ ਆਪਸ ਦੇ ਵਿੱਚ ਟਕਰਾਈਆਂ। ਉਹਨਾਂ ਨੇ ਲਾਪਰਵਾਹ ਡਰਾਈਵਿੰਗ ਨੂੰ ਇਸ ਦੁਰਘਟਨਾ ਦਾ ਕਾਰਨ ਦੱਸਿਆ। ਅਫਗਾਨਿਸਤਾਨ ਦੇ ਵਿੱਚ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਕਾਫੀ ਸੜਕ ਹਾਦਸੇ ਹੁੰਦੇ ਹਨ। ਨਵੰਬਰ ਦੇ ਵਿੱਚ ਵਰਲਡ ਬੈਂਕ ਨੇ ਅਫਗਾਨਿਸਤਾਨ ਨੂੰ $250 ਮਿਲੀਅਨ ਦੀ ਗ੍ਰਾਂਟ ਸੜਕਾਂ ਦੀ ਮੁਰੰਮਤ ਦੇ ਕਰਨ ਲਈ ਦਿੱਤੀ ਸੀ, ਪਰ ਹਜੇ ਤੱਕ ਉਸ ਦੇ ਉੱਤੇ ਕੋਈ ਕੰਮ ਹੋਇਆ ਨਹੀਂ ਲੱਗ ਰਿਹਾ। ਸੈਨ ਮਟੇਓ ਦੇ ਵਿੱਚ ਹੋਏ ਇੱਕ ਸੜਕ ਹਾਦਸੇ ਕਾਰਨ 17 ਸਾਲ ਦੇ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ। 17 ਸਾਲਾਂ ਦਾ ਨੌਜਵਾਨ ਸੈਰਾਟੋਗਾ ਦਾ ਰਹਿਣ ਵਾਲਾ ਸੀ ਜਦੋਂ ਉਸ ਦੀ ਕਾਰ ਦਾ ਹਾਦਸਾ ਹਾਈਵੇ 35 ਦੇ ਉੱਤੇ ਹੋਇਆ। 11:57 ਦੇ ਉੱਤੇ ਸਵੇਰੇ ਸਕਾਈਲਾਈਨ ਰਿਜ ਓਪਨ ਸਪੇਸ ਸੈਨ ਮਟੇਓ ਦੇ ਕੋਲ ਹੋਈ। ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਦੇ ਵਿੱਚ ਇੱਕ ਮੁਸਲਿਮ ਸਟੂਡੈਂਟ ਨੂੰ ਆਈਸਿਸ ਦੇ ਨਾਲ ਮਿਸ ਆਇਡੈਂਟੀਫਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹੋਈ ਘਟਨਾ ਤੋਂ ਬਾਅਦ ਸਕੂਲ ਦੇ ਆਫੀਸ਼ੀਅਲਸ ਨੇ ਉਸ ਸਟੂਡੈਂਟ ਤੋਂ ਮਾਫੀ ਮੰਗੀ ਹੈ। ਅਮਰੀਕਾ ਦੀ ਇਸਲਾਮਿਕ ਰਿਲੇਸ਼ਨ ਕੌਂਸਲ ਇਸ ਨੂੰ ਇਨਵੈਸਟੀਗੇਟ ਕਰਨ ਦੇ ਲਈ ਸਕੂਲ ਦੇ ਵਿੱਚ ਲੀਗਲ ਟੀਮ ਭੇਜ ਰਹੀ ਹੈ ਅਤੇ ਉਹ ਸਟੂਡੈਂਟ ਦੇ ਪਰਿਵਾਰ ਅਤੇ ਸਕੂਲ ਆਫੀਸ਼ੀਅਲਸ ਦੇ ਨਾਲ ਮੁਲਾਕਾਤ ਕਰਨਗੇ। ਬਿਆਨ ਜੈਲਿਫ ਜੋ ਕਿ ਲਾਸ ਓਸਸ ਸਕੂਲ ਦੇ ਵਿੱਚ ਇੱਕ ਸਟੂਡੈਂਟ ਹੈ, ਉਸ ਦੀ ਮੁਸਲਿਮ ਰਵਾਇਤਾਂ ਦੇ ਅਨੁਸਾਰ ਇੱਕ ਹਿਜਾਬ ਪਾ ਕੇ ਤਸਵੀਰ ਲਈ ਗਈ ਸੀ ਜਿਸ ਨੂੰ ਸਕੂਲ ਦੀ ਈਅਰ ਬੁੱਕ ਦੇ ਵਿੱਚ ਆਈਸਿਸ ਫਿਲਿਪਸ ਦੇ ਨਾਮ ਦੇ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਇਸ ਲੜਕੀ ਨੇ ਇਹ ਫੋਟੋ ਫੇਸਬੁੱਕ ਤੇ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਇਸ ਘਟਨਾ ਦੇ ਨਾਲ ਬਹੁਤ ਹੀ ਜ਼ਿਆਦਾ ਦੁਖੀ ਮਹਿਸੂਸ ਕਰਦੀ ਹੈ ਅਤੇ ਉਸਨੇ ਫੇਸਬੁੱਕ ਦੇ ਉੱਤੇ ਲਿਖਦੇ ਹੋਏ ਕਿਹਾ ਕਿ ਸਕੂਲ ਨੇ ਕਿਹਾ ਹੈ ਕਿ ਗਲਤੀ ਦੇ ਨਾਲ ਇੰਜ ਛਪ ਗਿਆ, ਪਰ ਲੜਕੀ ਦਾ ਕਹਿਣਾ ਹੈ ਕਿ ਸਕੂਲ ਦੇ ਇਸ ਤਰਕ ਨੂੰ ਨਹੀਂ ਮੰਨਦੀ ਤੇ ਉਸਨੇ ਕਿਹਾ ਕਿ ਇਹ ਸਕੂਲ ਨੇ ਜਾਣਬੁੱਝ ਕੇ ਕੀਤਾ ਹੈ। ਉਸੇ ਸਕੂਲ ਦੇ ਇੱਕ ਹੋਰ ਸਟੂਡੈਂਟ ਨੇ ਕਿਹਾ ਕਿ ਇਹ ਇੱਕ ਓਨੈਸਟ ਮਿਸਟੇਕ ਹੈ ਜੋ ਕਿ ਮਿਸ ਆਇਡੈਂਟੀਫਿਕੇਸ਼ਨ ਦੇ ਕਾਰਨ ਹੋਈ ਹੈ। ਸਕੂਲ ਦੇ ਵਿੱਚ ਇੱਕ ਹੋਰ ਆਈਸਿਸ ਫਿਲਿਪਸ ਨਾਮ ਦੀ ਸਟੂਡੈਂਟ ਸੀ, ਪਰ ਉਸਨੇ ਉਸ ਤੋਂ ਬਾਅਦ ਦੇ ਵਿੱਚ ਟ੍ਰਾਂਸਫਰ ਲੈ ਲਿਆ ਸੀ। ਸਕੂਲ ਦੀ ਪ੍ਰਿੰਸੀਪਲ ਸੂਜ਼ਨ ਪੈਟਰੋਸੈਲੀ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਸਕੂਲ ਦੀ ਈਅਰ ਬੁੱਕਸ ਦੀ ਡਿਸਟ੍ਰੀਬਿਊਸ਼ਨ ਨੂੰ ਰੋਕ ਦਿੱਤਾ ਗਿਆ ਹੈ ਅਤੇ ਇਸ ਨੂੰ ਦੁਬਾਰਾ ਰੀਪ੍ਰਿੰਟ ਕਰਕੇ ਡਿਸਟ੍ਰੀਬਿਊਟ ਕੀਤਾ ਜਾਏਗਾ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 74 ਡਿਗਰੀ ਅਤੇ ਲੋ ਟੈਂਪਰੇਚਰ 50 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸਟਾਕਟਨ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਟ੍ਰੇਸੀ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਮੋਡੈਸਟੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ।
ਬੇਕਰਸਫੀਲਡ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਟਰਕੀ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸੀਐਟਲ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ ਅਤੇ ਮੀਂਹ ਪਵੇਗਾ। ਨਿਊਯਾਰਕ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 42 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 27 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਅਤੇ ਪੈਰਿਸ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦਵਾਂਗੇ ਜੀ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।